ਬਾਲੀਵੁੱਡ ਅਦਾਕਾਰਾ ਅਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਨੂੰ ਲੈ ਕੇ ਪੰਜਾਬ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ ਹੈ। ਸਿੱਖ ਜਥੇਬੰਦੀਆਂ ਨੇ ਸਿਨੇਮਾ ਹਾਲ ਸੰਚਾਲਕਾਂ ਨੂੰ ਕਿਹਾ ਹੈ ਕਿ ਇਹ ਫਿਲਮ ਪੰਜਾਬ ਦੇ ਸਿਨੇਮਾ ਘਰਾਂ ਵਿੱਚ ਨਾ ਦਿਖਾਈ ਜਾਵੇ। ਜਲੰਧਰ ਵਿੱਚ ਵੀਰਵਾਰ ਨੂੰ MBD ਮਾਲ ਸਥਿਤ PVR ਸਿਨੇਮਾ ਦੇ ਬਾਹਰ ਇਸ ਸੰਬੰਧੀ ਧਰਨਾ ਦਿੱਤਾ ਗਿਆ। ਨਾਲ ਹੀ ਸਿੱਖ ਜਥੇਬੰਦੀਆਂ ਨੇ ਸਿਨੇਮਾ ਘਰਾਂ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਨੂੰ ਕਿਹਾ ਕਿ ਸਿਨੇਮਾ ਘਰ ਵਿੱਚ ਐਮਰਜੈਂਸੀ ਫਿਲਮ ਨਾ ਦਿਖਾਈ ਜਾਵੇ। ਤੁਹਾਨੂੰ ਦੱਸ ਦਈਏ ਕਿ ਸ਼ੁੱਕਰਵਾਰ ਯਾਨੀ ਕਿ ਅੱਜ ਤੋਂ ਫਿਲਮ ਐਮਰਜੈਂਸੀ ਦੇਸ਼ ਭਰ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਇਹ ਪ੍ਰਦਰਸ਼ਨ ਫਿਲਮ ਦੇ ਰਿਲੀਜ਼ ਹੋਣ ਤੋਂ ਇੱਕ ਦਿਨ ਪਹਿਲਾਂ ਜਥੇਬੰਦੀਆਂ ਵੱਲੋਂ ਕੀਤਾ ਗਿਆ ਸੀ। ਨਾਲ ਹੀ ਜਲੰਧਰ ਦੇ DCP ਲਾਇਨ ਆਰਡਰ ਅੰਕੁਰ ਗੁਪਤਾ ਨੂੰ ਮੰਗ ਪੱਤਰ ਵੀ ਦਿੱਤਾ ਗਿਆ, ਜਿਸ ਵਿੱਚ ਮੰਗ ਕੀਤੀ ਗਈ ਕਿ ਫਿਲਮ ਨੂੰ ਸਿਨੇਮਾ ਘਰਾਂ ਵਿੱਚ ਨਾ ਦਿਖਾਇਆ ਜਾਵੇ। ਜਥੇਬੰਦੀਆਂ ਨੇ ਕਿਹਾ ਕਿ ਜੇਕਰ ਅੱਜ ਇਹ ਫਿਲਮ ਕਿਸੇ ਵੀ ਥੀਏਟਰ ਵਿੱਚ ਦਿਖਾਈ ਗਈ ਤਾਂ ਇਸ ਦਾ ਤਿੱਖਾ ਵਿਰੋਧ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਅਤੇ ਮਾਲ ਪ੍ਰਬੰਧਕ ਦੀ ਹੋਵੇਗੀ। ਜਥੇਬੰਦੀਆਂ ਨੇ ਕਿਹਾ ਕਿ ਐਮਰਜੈਂਸੀ ਫਿਲਮ ਨੂੰ ਲੈ ਕੇ ਕੰਗਨਾ ਰਣੌਤ ਦੇ ਖਿਲਾਫ ਪਹਿਲਾਂ ਵੀ ਪ੍ਰਦਰਸ਼ਨ ਕੀਤੇ ਗਏ ਸਨ। ਇਸ ਤੋਂ ਬਾਅਦ ਸੈਂਸਰ ਬੋਰਡ ਵੱਲੋਂ ਕਈ ਸੀਨ ਵੀ ਕੱਟੇ ਗਏ, ਪਰ ਕੰਗਨਾ ਰਣੌਤ ਕਿਸਾਨ ਅੰਦੋਲਨ ਅਤੇ ਪੰਜਾਬ ਅਤੇ ਸਿੱਖਾਂ ਬਾਰੇ ਕਈ ਵਾਰ ਅਪਸ਼ਬਦ ਬੋਲ ਚੁੱਕੀ ਹੈ। ਇਸ ਲਈ ਜੇਕਰ ਸੈਂਸਰ ਬੋਰਡ ਵੱਲੋਂ ਸੀਨ ਕੱਟ ਵੀ ਦਿੱਤੇ ਜਾਣ ਤਾਂ ਵੀ ਕੰਗਨਾ ਰਣੌਤ ਦੀ ਇਸ ਫਿਲਮ ਨੂੰ ਪੰਜਾਬ ਵਿੱਚ ਕਿਤੇ ਵੀ ਰਿਲੀਜ਼ ਨਹੀਂ ਹੋਣ ਦਿੱਤਾ ਜਾਵੇਗਾ, ਜਿਸ ਦੀ ਚੇਤਾਵਨੀ ਪ੍ਰਸ਼ਾਸਨ ਅਤੇ ਮਾਲ ਮੈਂਬਰਾਂ ਨੂੰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਜੇਕਰ ਅੱਜ ਕਿਸੇ ਵੀ ਸਿਨੇਮਾ ਹਾਲ ਵਿੱਚ ਫਿਲਮ ਦਿਖਾਈ ਗਈ ਤਾਂ ਸਿੱਖ ਕੌਮ ਵੱਲੋਂ ਇਸ ਦਾ ਵਿਰੋਧ ਕੀਤਾ ਜਾਵੇਗਾ। ਅੱਜ ਸਾਰਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੰਮ੍ਰਿਤਸਰ ਦੀ ਧਰਤੀ ਤੇ ਜਿਹੜੀ ਪਿਕਚਰ ਅਸੀਂ 4-5 ਮਹੀਨੇ ਤੋਂ ਮਨਾਹੀ ਕਰਦੇ ਪਏ ਹਾਂ ਵੀ ਇਹ ਪਿਕਚਰ ਨਹੀਂ ਲੱਗਣੀ ਚਾਹੀਦੀ, ਐਮਰਜੈਂਸੀ ਪਿਕਚਰ, ਔਰ ਜਿਹੜੀ ਪਿਕਚਰ ਨਫ਼ਰਤ ਦੇ ਬੀਜ ਦੀ ਪਈ ਹੈ ਉਹ ਨਹੀਂ ਲੱਗਣੀ ਚਾਹੀਦੀ। ਤੇ ਉਹਦੇ ਤਹਿਤ ਅਸੀਂ ਪਹਿਲਾਂ ਵੀ ਸਾਡੇ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸਾਹਿਬ ਨੇ, ਦੂਜੇ ਹਿੰਦੁਸਤਾਨ ਦੇ ਸੂਚਨਾ ਪ੍ਰਸਾਰਣ ਮੰਤਰੀ, ਉਹਨੂੰ ਅਸੀਂ ਲੈਟਰ ਲਿਖਿਆ। ਅਮਿਤ ਸ਼ਾਹ ਦੇ ਨਾਲ ਰਾਬਤਾ ਕੰਮ ਕਰਕੇ ਉਹਨਾਂ ਨੂੰ ਕਿਹਾ। ਇਸੇ ਤਰ੍ਹਾਂ ਜਿਹੜੀ ਪੰਜਾਬ ਸਰਕਾਰ ਆ, ਭਗਵੰਤ ਮਾਨ ਚੀਫ ਮਿਨਿਸਟਰ, ਉਹਨੂੰ ਬੇਨਤੀ ਕੀਤੀ ਵੀ ਇਸ ਪਿਕਚਰ ਜਿਹੜੀ ਨਹੀਂ ਲੱਗਣੀ ਚਾਹੀਦੀ, ਪਰ ਪਤਾ ਨਹੀਂ ਕਿਹੜੀ ਨੀਤੀ ਦੇ ਤਹਿਤ, ਕਿਹੜੀ ਪਲਾਨ ਦੇ ਤਹਿਤ ਜਾਂ ਕੀ ਸਟ੍ਰੈਟਜੀ ਬਣਾਈ ਹੈ ਜਿਹੜੀ ਪਿਕਚਰ ਅੱਜ ਰਿਲੀਜ਼ ਕਰਨ ਜਾ ਰਿਹਾ ਹੈ। ਅਸੀਂ ਇਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਅੱਜ ਪ੍ਰੈਸ ਨੋਟ ਵੀ ਆਇਆ। ਅਸੀਂ ਪੰਜਾਬ ਦੀ ਧਰਤੀ ਤੇ ਪਿਕਚਰ ਨਹੀਂ ਲੱਗਣ ਦੇਵਾਂਗੇ, ਪਰ ਅਸੀਂ ਫਿਰ ਵੀ ਹਿੰਦੁਸਤਾਨ ਦੀ ਸਰਕਾਰ ਨੂੰ, ਪੰਜਾਬ ਸਰਕਾਰ ਨੂੰ ਬੇਨਤੀ ਕਰਦੇ, ਇੱਦਾਂ ਦੇ ਨਫ਼ਰਤ ਦੇ ਵੀ ਸਮਾਜ ਨੂੰ ਵੰਡਣ ਦੀ ਕੋਸ਼ਿਸ਼ ਇਹ ਨਹੀਂ ਹੋਣੀ ਚਾਹੀਦੀ। ਸਮਾਜ ਜਿਹੜਾ ਵੀ ਇਸ ਧਰਤੀ ਤੇ ਪੈਦਾ ਹੋਇਆ, ਭਾਵੇਂ ਉਹ ਉੱਚ ਆ, ਭਾਵੇਂ ਨੀਚ ਆ, ਭਾਵੇਂ ਕਿਸੇ ਵੀ ਸਮੁਦਾਇ ਨਾਲ, ਧਰਮ ਨਾਲ ਸੰਬੰਧ ਰੱਖਦਾ, ਉਹਨੂੰ ਬਰਾਬਰ ਦੇ ਅਧਿਕਾਰ ਆ ਜੂਣ ਦੇ। ਤੇ ਉਹ ਅਧਿਕਾਰ ਜਿਹੜੇ ਹਮੇਸ਼ਾ ਹਿੰਦੁਸਤਾਨ ਦੇ ਸੰਵਿਧਾਨ ਦੇ ਵਿੱਚ ਵੀ ਲਿਖੇ ਆ, ਤੇ ਉਹ ਜਿਹੜੇ ਅਧਿਕਾਰ ਆ ਹਰ ਇੱਕ ਦਾ ਮੌਲਿਕ ਅਧਿਕਾਰ ਹੈਗਾ, ਉਹ ਅਧਿਕਾਰ ਹਰ ਇੱਕ ਨੂੰ ਮਿਲਣੇ ਚਾਹੀਦੇ ਆ। ਤੇ ਪਿਕਚਰ ਜਿਹੜੀ ਆ ਉਹ ਬੰਦ ਕੀਤੀ। ਅੱਜ ਪੰਜਾਬ ਦੀ ਸਾਰੀ ਧਰਤੀ ਤੇ, ਦਿੱਲੀ ਵੀ ਜਿੱਥੇ ਜਿੱਥੇ ਸਿੱਖ ਬੈਠਾ ਉਹ ਪ੍ਰੋਟੈਸਟ ਕਰਦੇ ਪਏ। ਅੱਜ ਪੰਜਾਬ ਭਰ ਵਿੱਚ ਐਮਰਜੈਂਸੀ ਫਿਲਮ ਨੂੰ ਰਿਲੀਜ਼ ਕਰਨ ਲਈ ਪ੍ਰੋਗਰਾਮ ਬਣਿਆ ਸੀਗਾ। ਅਸੀਂ ਇਸ ਲਈ CM ਭਗਵੰਤ ਮਾਨ ਨੂੰ ਚਿੱਠੀ ਭੇਜੀ ਸੀ, ਮਾਨਯੋਗ ਪ੍ਰਧਾਨ ਸਾਹਿਬ ਸਰਦਾਰ ਜਿੰਦਰ ਸਿੰਘ ਧਾਮੀ ਜੀ ਵੱਲੋਂ, ਕਿ ਇਹ ਫਿਲਮ ਤੇ ਰੋਕ ਲਾਈ ਜਾਵੇ। ਅਸੀਂ DC ਸਾਹਿਬਾਨ ਪੰਜਾਬ ਭਰ ਜੀ ਉਹਨਾਂ ਨੂੰ ਵੀ ਲੈਟਰ ਲਿਖੇ ਨੇ ਕਿ ਇਹ ਫਿਲਮ ਤੇ ਰੋਕ ਲਾਈ ਜਾਵੇ। ਤੇ ਕੱਲ ਅਸੀਂ DC ਅੰਮ੍ਰਿਤਸਰ ਨੂੰ ਵੀ ਬੇਨਤੀ ਕੀਤੀ ਸੀ ਕਿ ਜਿਹੜੀ ਅੰਮ੍ਰਿਤਸਰ 'ਚ ਫਿਲਮ ਰਿਲੀਜ਼ ਹੋ ਰਹੀ ਆ, ਇਹਨਾਂ ਤੇ ਰੋਕ ਲਾਈ ਜਾਵੇ। ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਕਿ ਅਸੀਂ ਗ੍ਰਹਿ ਮੰਤਰਾਲੇ ਨਾਲ ਗੱਲ ਕਰਕੇ ਤੇ ਕੋਸ਼ਿਸ਼ ਕਰਾਂਗੇ ਫਿਲਮ ਰਿਲੀਜ਼ ਤੋਂ ਰੋਕਣ ਲਈ। ਅੱਜ ਅਸੀਂ ਇਸ ਥੀਏਟਰ 'ਚ ਫਿਲਮ ਰਿਲੀਜ਼ ਹੋ ਰਹੀ ਉਹਨੂੰ ਰੋਕਣ ਲਈ ਆਏ ਕਿ ਇੱਥੇ ਰਿਲੀਜ਼ ਨਹੀਂ ਹੋਣ ਦੇਣੀ, ਕਿਉਂਕਿ ਇਹ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਆ। ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਕਿ ਇਹ ਫਿਲਮ ਤੇ ਰੋਕ ਲਾਈ ਜਾਵੇ, ਜਿਸ ਵਿੱਚ ਸਿੱਖ ਕਿਰਦਾਰਾਂ ਨੂੰ, ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ, ਕਿਉਂਕਿ ਸਿੱਖ ਹਮੇਸ਼ਾ ਹੀ ਹਿੰਦੁਸਤਾਨ ਦੀ ਭਲਾਈ ਲਈ ਅੱਗੇ ਕੰਮ ਕਾਰਜ ਕਰਦੇ ਰਹੀ ਹੈ ਤੇ ਗਾਂਹ ਵੀ ਕਾਰਜ ਕਰਨੇ। ਪਰ ਜੇ ਇਸ ਤਰ੍ਹਾਂ ਪਾੜਾ ਪਾਉਣ ਵਾਲੀਆਂ ਗੱਲਾਂ ਹੋਣਗੀਆਂ ਤੇ ਸਿੱਖ ਜਾਗਰੂਕ ਨੇ, ਉਹ ਆਪਣੇ ਹੱਕਾਂ ਲਈ ਲੜ ਵੀ ਸਕਦੇ ਤੇ ਲੜਨਗੇ। ਇਸ ਕਰਕੇ ਪੰਜਾਬ ਸਰਕਾਰ ਨੂੰ ਅਪੀਲ ਆ ਕਿ ਇਹ ਫਿਲਮ ਤੇ ਰੋਕ ਲਾਈ ਜਾਵੇ ਤਾਂ ਜੋ ਪੰਜਾਬ ਦਾ ਮਾਹੌਲ ਖਰਾਬ ਨਾ ਹੋ ਸਕੇ। ਮਾਨਯੋਗ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਵੱਲੋਂ ਹੋਏ ਦੇਸ਼ ਅਨੁਸਾਰ ਜੋ ਕੰਗਨਾ ਰਣੌਤ ਦੀ ਪਿਕਚਰ ਐਮਰਜੈਂਸੀ ਆ ਰਹੀ ਹੈ, ਉਹਦੇ ਸਮੂਹ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਆ ਕਿ ਇਹ ਫਿਲਮ ਨੂੰ ਸਮੁੱਚਾ ਰੋਕ ਲਾਈ ਜਾਵੇ। ਇਸੇ ਤਹਿਤ ਹੀ ਅੱਜ ਸ਼੍ਰੋਮਣੀ ਕਮੇਟੀ ਦਾ ਸਮੁੱਚਾ ਸਟਾਫ, ਦਰਬਾਰ ਸਾਹਿਬ ਦਾ ਸਮੁੱਚਾ ਸਟਾਫ ਜਿਹੜਾ ਆ ਉਹ ਅੰਮ੍ਰਿਤਸਰ ਦੇ ਸੂਰਜ ਚੰਦਾ ਤਾਰਾ, PVR ਸਿਨੇਮਾ, ਟ੍ਰਿਲੀਅਮ ਮਾਲ ਤੇ ਅਲਫਾ 1 ਮਾਲ ਉੱਪਰ ਟੀਮਾਂ ਬਣਾ ਕੇ ਇਹਦਾ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕੁਝ ਸਿਨੇਮਾ ਮਾਲਕਾਂ ਵੱਲੋਂ ਸਾਨੂੰ ਇਹ ਪਹਿਲਾਂ ਦੱਸ ਦਿੱਤਾ ਗਿਆ ਸੀ ਕਿ ਇਹ ਜੋ ਫਿਲਮ ਹੈ ਅੱਜ ਰਿਲੀਜ਼ ਨਹੀਂ ਕੀਤੀ ਜਾਏਗੀ ਸਾਡੇ ਸਿਨੇਮਾ ਘਰਾਂ ਵਿੱਚ, ਕਿਉਂਕਿ ਅਸੀਂ ਸਿੱਖਾਂ ਦੀਆਂ ਸੰਸਥਾਵਾਂ ਭਾਵਨਾਵਾਂ ਦਾ ਆਦਰ ਸਤਿਕਾਰ ਕਰਦੇ ਹਾਂ। ਇਹਨਾਂ ਮੰਗਾਂ ਦੇ ਆਧਾਰ ਦੇ ਉੱਤੇ ਜੋ ਪ੍ਰਸ਼ਾਸਨ ਨੇ ਸਾਡਾ ਸਾਥ ਦਿੱਤਾ ਕਿ ਕਈ ਜਗ੍ਹਾ ਦੇ ਉੱਤੇ, ਅਸੀਂ ਉਹਦਾ ਚਲੋ ਧੰਨਵਾਦ ਵੀ ਕਰਦੇ ਪ੍ਰਸ਼ਾਸਨ ਦਾ,
ਪਰ ਪੰਜਾਬ ਸਰਕਾਰ ਨੂੰ ਇਸ ਗੱਲ ਤੋਂ ਅਗਾਹ ਕਰਦੇ ਹਾਂ ਕਿ ਪੰਜਾਬ ਸਰਕਾਰ ਇਸ ਨੂੰ ਮੁਕੰਮਲ ਤੌਰ ਤੇ ਰੋਕ ਲਾਵੇ। ਇਹ ਬਾਰ-ਬਾਰ ਸਾਨੂੰ ਜਦੋਂ ਪੰਜਾਬ ਸਰਕਾਰ ਦਾ ਇੱਕ ਪਾਸੇ ਵਤੀਰਾ ਹੁੰਦਾ ਹੈ ਕਿ ਅਸੀਂ ਜਵਾਬ ਮੰਗਦੇ ਹਾਂ ਪਰ ਸਾਨੂੰ ਜਵਾਬ ਨਹੀਂ ਦਿੱਤਾ ਜਾਂਦਾ। ਅਸੀਂ ਕੱਲ੍ਹ ਦੇ ਹੋਮ ਸੈਕਟਰੀ ਪੰਜਾਬ ਨੂੰ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਉਹਨਾਂ ਵੱਲੋਂ ਕੋਈ ਸਾਡਾ ਫੋਨ ਨਹੀਂ ਅਟੈਂਡ ਕੀਤਾ ਜਾ ਰਿਹਾ ਜਾਂ ਸਾਨੂੰ ਕੋਈ ਦੱਸਿਆ ਨਹੀਂ ਜਾ ਰਿਹਾ ਕਿ ਫਿਲਮ ਲੱਗੇ ਜਾਂ ਨਹੀਂ ਲੱਗੇਗੀ, ਮੁਕੰਮਲ ਤੌਰ ਤੇ ਰੋਕ ਲੱਗੀ ਜਾਏ। ਇਸ ਕਰਕੇ ਅਸੀਂ ਮੰਗ ਕਰਦੇ ਹਾਂ ਕਿ ਫਿਲਮ ਨੂੰ ਮੁਕੰਮਲ ਤੌਰ ਰੋਕ ਲਾ ਕੇ ਸਿੱਖਾਂ ਦੇ ਭਾਵਨਾਵਾਂ ਨੂੰ ਸਪਸ਼ਟ ਤੌਰ ਦੇ ਉੱਤੇ ਸਨਮਾਨ ਕੀਤਾ ਜਾਵੇ। ਉਹਦਾ ਇੱਕ ਇਹ ਰੂਪ ਫਿਲਮ ਦੇ ਰੂਪ 'ਚ ਸਾਹਮਣੇ ਆਇਆ ਕਿਉਂਕਿ ਇਹਨਾਂ ਨੂੰ ਇਹ ਯਾਦ ਨਹੀਂ ਕਿ ਸਿੱਖਾਂ ਦੀਆਂ ਕੁਰਬਾਨੀਆਂ। ਉਸ ਤੋਂ ਬਾਅਦ ਜਦੋਂ ਭਾਰਤ ਆਜ਼ਾਦ ਹੋਇਆ ਉਸ ਵੇਲੇ ਦਾ ਇਤਿਹਾਸ ਤੁਸੀਂ ਜਨਰਲ ਹਰਬਖਸ਼ ਸਿੰਘ ਨੇ ਕਿਵੇਂ ਪਾਕਿਸਤਾਨੀ ਫੌਜ ਨੂੰ ਰੋਕ ਕੇ ਤੇ ਇਹਨਾਂ ਨੂੰ ਇਹ ਇਲਾਕਾ ਦਵਾਇਆ। ਉਸ ਤੋਂ ਬਾਅਦ ਤੁਸੀਂ ਫੌਜੀ ਜਿਹੜੇ ਆਪਣਾ ਜਨਰਲ ਅਰੋੜਾ ਸੀਗੇ ਉਹਨਾਂ ਨੇ ਕਿਸ ਤਰ੍ਹਾਂ ਜੂਝ ਕੇ ਸਿੱਖੀ ਲਈ ਕਿ ਆਪਣੇ ਦੇਸ਼ ਨੂੰ ਬਚਾਇਆ। ਤੇ ਇਹਨਾਂ ਨੂੰ ਇਹ ਸਿੱਖਾਂ ਦੀਆਂ ਕੁਰਬਾਨੀਆਂ ਨਜ਼ਰ ਨਹੀਂ ਆਉਂਦੀਆਂ ਸਰਕਾਰ ਨੂੰ। ਜਾਣ ਬੁੱਝ ਕੇ ਜਿਹੜੀ ਫਿਲਮ ਹੈ ਇਹ ਪੰਜਾਬ 'ਚ ਦਿਖਾਈ ਜਾ ਰਹੀ ਹੈ। ਦੁਬਾਰਾ ਪੰਜਾਬ ਦੇ ਸੁੱਖ ਸ਼ਾਂਤੀ ਜਿਹੜੀ ਲੋਕਾਂ 'ਚ ਆਪਸੀ ਭਾਈਚਾਰਾ ਪ੍ਰੇਮ ਸਾਂਝ ਉਹਨੂੰ ਲਾਂਬੂ ਲਾਇਆ ਜਾ ਰਿਹਾ। ਤੇ ਪੰਜਾਬ ਸਰਕਾਰ ਨੂੰ ਇਹ ਅਪੀਲ ਕਰਦੇ ਹਾਂ ਵੀ ਸਿੱਖਾਂ ਦੇ ਹੋਰ ਟੈਸਟ ਨਾ ਲਓ ਤੇ ਇਹ ਫਿਲਮ ਨੂੰ ਪੂਰੀ ਤਰ੍ਹਾਂ ਮੁਕੰਮਲ ਬੈਨ ਕਰਕੇ ਤੇ ਤੁਸੀਂ ਸਿੱਖਾਂ ਤੋਂ ਧੰਨਵਾਦ ਦੇ ਪਾਤਰ ਬਣੋ। ਔਰ ਉਸ ਜਿਹੜੇ ਫਿਲਮ ਮੇਕਰ ਨੇ ਕਿਉਂਕਿ ਉਹ ਤਾਂ ਕੰਗਣਾ ਰਣੌਤ ਦੀ ਫਿਲਮ ਹੈ, ਸੰਗਤ ਸਾਰੀ ਜਾਣਦੀ ਹੈ ਕਿ ਉਹ ਕਿਸ ਤਰ੍ਹਾਂ ਦੀ ਲੀਡੀ ਹੈ ਤੇ ਕਿਸ ਤਰ੍ਹਾਂ ਦੀ ਉਹ ਬਕਵਾਸਬਾਜ਼ੀ ਸਿੱਖਾਂ ਦੇ ਖਿਲਾਫ ਕਰਕੇ ਪਹਿਲਾਂ ਐਮਪੀ ਟਿਕਟ ਲਈ, ਹੁਣ ਸਰਕਾਰਾਂ ਦੀ ਖੁਸ਼ਾਮਦ ਏਜੰਸੀਆਂ ਦੀ ਖੁਸ਼ਾਮਦ ਲੈਣ ਵਾਸਤੇ ਉਹ ਸਿੱਖਾਂ ਨਾਲ ਇਸ ਤਰ੍ਹਾਂ ਦਾ ਧੱਕਾ ਕਰ ਰਹੀ ਹੈ। ਸਰਕਾਰ ਬਾਜ ਆਵੇ, ਸਿੱਖਾਂ ਦੇ ਬਾਰ-ਬਾਰ ਇਮਤਿਹਾਨ ਨਾ ਲਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਜੀ ਦੇ ਆਦੇਸ਼ਾਂ ਅਨੁਸਾਰ ਕੰਗਣਾ ਰਣੌਤ ਦੀ ਮੂਵੀ ਜੋ ਐਮਰਜੈਂਸੀ ਉਹਨਾਂ ਨੇ ਬਣਾਈ ਆ, ਜੋ ਕਿ ਇੱਕ ਫਿਰਕਾ ਪ੍ਰਸਤੀ ਦੇ ਰੂਪ ਵਿੱਚ ਵਿਖਾਇਆ ਗਿਆ ਵਾ, ਸਿੱਖਾਂ ਦੇ ਕਿਰਦਾਰ ਦੀ ਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਐਮਰਜੈਂਸੀ 78 ਵਿੱਚ ਲੱਗਦੀ ਆ ਜਦੋਂ ਸੰਤ ਕਰਤਾਰ ਸਿੰਘ ਜੀ ਦਮਦਮੀ ਟਕਸਾਲ ਦੇ ਮੁਖੀ ਸਨ ਤੇ ਉਹਨਾਂ ਨੇ ਉਹਦਾ ਡਟ ਕੇ ਵਿਰੋਧ ਕੀਤਾ ਸੀਗਾ। ਇਹਨਾਂ ਨੇ ਅੱਗੇ ਚੁੱਕ ਕੇ ਸੰਤ ਕਰਤਾਰ ਸਿੰਘ ਹੋਣਾ ਤੋਂ ਬਾਅਦ ਸੰਤ ਜਰਨੈਲ ਸਿੰਘ ਜੀ ਤੱਕ ਲੈਣ ਦਾ ਜੋ ਇਹਨਾਂ ਨੂੰ ਸ਼ੂਟੇਬਲ ਉੱਥੇ ਲੱਗਾ ਸਿੱਖਾਂ ਦੀ ਕਿਰਦਾਰ ਕੁਸ਼ੀ ਕਰਨ ਵਾਸਤੇ, ਇਹਨਾਂ ਨੇ ਉਹ ਚੀਜ਼ਾਂ ਪੇਸ਼ ਕੀਤੀਆਂ ਨੇ। ਕੰਗਣਾ ਨੂੰ ਵੀ ਇਹ ਚੀਜ਼ ਸਮਝ ਆ ਜਾਣੀ ਚਾਹੀਦੀ ਆ ਕਿ ਇੱਕ ਬੀਬੀ ਨੇ ਪਿੱਛੇ ਜੇ ਇਹਦੇ ਥੋੜੇ ਕੰਨਾਂ ਨੂੰ ਦਰੁਸਤ ਕੀਤਾ ਸੀਗਾ ਪਰ ਇਹਦੇ ਕੰਨਾਂ ਦੇ ਪਰਦੇ ਦੇ ਪਿੱਛੇ ਜਿਹੜੀ ਇਨਫੈਕਸ਼ਨ ਆ ਨਾ ਉਹ ਥੋੜੀ ਵੱਡੀ ਆ। ਉਹ ਇਸ ਦੇਸ਼ ਦੀ ਸੱਤਾ ਚਲਾ ਰਹੀ ਆ ਪਰ ਉਹਨੂੰ ਇਸ ਚੀਜ਼ ਦੀ ਸਮਝ ਹੋਣੀ ਚਾਹੀਦੀ ਆ ਕਿ ਜਿਨ੍ਹਾਂ ਦੇ ਨਾਲ ਤੂੰ ਖੇਡ ਰਹੇ ਹੋ ਨਾ ਇਹ ਉਹ ਕੌਮ ਆ ਜਿਹੜੇ ਕਦੇ ਆਪਣੇ ਬੱਚਿਆਂ ਤੱਕ ਪਰਵਾਹ ਨਹੀਂ ਕਰਦੇ। ਸੋ ਇਸ ਕਰਕੇ ਬੇਨਤੀ ਆ ਕਿ ਇਸ ਪ੍ਰਦੇਸ਼ ਨੂੰ ਤੇ ਦੇਸ਼ ਦੇ ਮਾਹੌਲ ਨੂੰ ਬਿਲਕੁਲ ਦਰੁਸਤ ਰੱਖਿਆ ਜਾਵੇ। ਬਾਰ-ਬਾਰ ਇਸ ਤਰ੍ਹਾਂ ਨਸਤਰਾਂ ਲਾ ਕੇ ਨਾ ਵੇਖਿਆ ਜਾਵੇ। ਖੂਨ ਹੀ ਆ ਨਸਾਂ ਦੇ ਵਿੱਚ, ਪਾਣੀ ਨਹੀਂ ਹੋਇਆ ਅਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। नहीं मैम, अभी तो कोई नहीं। इसका वीकेंड का जो शेड्यूल है हमारा फ्राइडे सैटरडे संडे का, उसमें कुछ नहीं है सर। नहीं मैम, नहीं। कल जी इंस्ट्रक्शन थी, मैंने हटा दिया उसको। फिलहाल के लिए नो मूवी रिलीज। ललित मेरा नाम है, मैं सिमर मैनेजर नाम है। ਅੱਜ ਐਸਜੀਪੀਸੀ ਸਕੱਤਰ ਸਾਹਿਬ ਵੱਲੋਂ ਤੇ ਉਹਨਾਂ ਦੇ ਕਰਮਚਾਰੀਆਂ ਵੱਲੋਂ ਇੱਥੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ। ਇੱਕ ਮੂਵੀ ਰਿਲੀਜ਼ ਹੋ ਰਹੀ ਸੀ, ਉਸ ਸੰਬੰਧੀ ਸੀ। ਜੋ ਥੀਏਟਰ ਦੇ ਮੈਨੇਜਰ ਨਾਲ ਗੱਲ ਹੋ ਗਈ ਹੈ, ਉਹਨਾਂ ਨੇ ਵੀ ਆ ਕੇ ਕਨਵੇ ਕਰ ਦਿੱਤਾ ਗਿਆ ਕਿ ਮੂਵੀ ਨਹੀਂ ਰਿਲੀਜ਼ ਹੋ ਰਹੀ। ਐਮਰਜੈਂਸੀ ਮੂਵੀ ਸੀ, ਉਹ ਨਹੀਂ ਰਿਲੀਜ਼ ਕਰ ਰਹੀ। ਉਹਨੇ ਵਿਸ਼ਵਾਸ ਦਿਵਾਤਾ ਕਿ ਫਿਲਮ ਰਿਲੀਜ਼ ਨਹੀਂ ਕਰ ਰਹੇ ਜੀ, ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ। ਅੱਜ ਜਿਹੜੀ ਸਰਕਾਰ ਵੱਲੋਂ ਐਮਰਜੈਂਸੀ ਪਿਕਚਰ ਸੀਗੀ ਇਹ ਪ੍ਰੀਜੀਅਮ ਮਾਲ ਦੇ ਵਿੱਚ ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਿਹੜੀ ਚੱਲਣੀ ਸੀਗੀ, ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਡਿਊਟੀ ਜਿਹੜੀ ਸਾਡੀ ਆ ਮਾਨਯੋਗ ਪ੍ਰਧਾਨ ਸਾਹਿਬ ਦੇ ਆਦੇਸ਼ਾਂ ਮੁਤਾਬਕ ਇਸ ਮਾਲ ਦੇ ਵਿੱਚ ਲੱਗੀ ਆ। ਕੱਲ ਵੀ ਅਸੀਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਇਹ ਪਿਕਚਰ ਨਾ ਲਾਉਣ ਬਾਰੇ ਆਪਣਾ ਮੰਗ ਪੱਤਰ ਦੇ ਕੇ ਆਏ ਸੀਗੇ। ਮਾਨਯੋਗ ਪ੍ਰਧਾਨ ਸਾਹਿਬ ਭਾਈ ਹਰਜਿੰਦਰ ਸਿੰਘ ਧਾਮੇ ਜੀ ਉਹਨਾਂ ਵੱਲੋਂ ਵੀ ਕੱਲ ਜਿਹੜੀ ਇਹ ਪਿਕਚਰ ਨਾ ਰਿਲੀਜ਼ ਹੋਣ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਲਿਖਿਆ ਸੀਗਾ। ਇਸ ਤੋਂ ਪਹਿਲਾਂ ਵੀ ਸਾਡੀ ਐਗਜ਼ੈਕਟਿਵ ਕਮੇਟੀ ਦੇ ਵਿੱਚ ਬਕਾਇਦਾ ਮਤਾ ਪਾ ਕੇ ਐਮਰਜੈਂਸੀ ਫਿਲਮ ਦੇ ਖਿਲਾਫ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਭੇਜਿਆ ਗਿਆ ਸੀਗਾ। ਪਰ ਜਿਹੜੀ ਇਹ ਸਰਕਾਰਾਂ ਦੇ ਸਿਰ ਤੇ ਬਿਲਕੁਲ ਜੋ ਨਹੀਂ ਸਰਕੀ, ਕਿਉਂਕਿ ਇਸ ਪਿਕਚਰ ਦੇ ਵਿੱਚ
ਸਾਡੇ ਜਿਹੜੇ 20ਵੀਂ ਸਦੀ ਦੇ ਜਰਨੈਲ ਨੇ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ, ਜਿਹੜੇ ਉਹਨਾਂ ਦੇ ਕਿਰਦਾਰ ਨੂੰ ਆ ਉਹ ਬੜਾ ਬੁਰੇ ਤਰੀਕੇ ਨਾਲ ਦਿਖਾਇਆ ਗਿਆ ਤੇ ਸਿੱਖਾਂ ਦੇ ਕਿਰਦਾਰ ਨੂੰ ਵੀ ਸਹੀ ਢੰਗ ਨਹੀਂ ਦਿਖਾਇਆ ਗਿਆ। ਸੋ ਇਹ ਸਾਰੀਆਂ ਗੱਲਾਂ ਦੇ ਵਿਰੋਧ ਕਰਕੇ ਅਸੀਂ ਇਹ ਪਿਕਚਰ ਦਾ ਵਿਰੋਧ ਕਰ ਰਹੇ ਹਾਂ। ਸੋ ਸਰਕਾਰ ਨੂੰ ਚਾਹੀਦਾ ਤੁਰੰਤ ਇਸ ਪਿਕਚਰ ਤੇ ਰੋਕ ਲਾ ਕੇ ਇਹਨੂੰ ਰੋਕਣਾ ਚਾਹੀਦਾ। ਸੋ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਦੇ ਵਿੱਚ ਵੱਖ-ਵੱਖ ਜਗ੍ਹਾ ਦੇ ਧਰਨੇ ਲਾਏ ਗਏ ਨੇ, ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵੱਲੋਂ ਇਸ ਮਾਲ ਦੇ ਵਿੱਚ ਇਹ ਧਰਨਾ ਲਾਇਆ ਗਿਆ। ਮੇਰੇ ਨਾਲ ਦੇ ਸਾਥੀ ਮੈਨੇਜਰ ਸਾਹਿਬਾਨ, ਸਾਡਾ ਪੂਰਾ ਸਟਾਫ ਸਵੇਰ ਤੋਂ ਲੈ ਕੇ ਤੇ ਸ਼ਾਂਤੀਪੂਰਵਕ ਤੌਰ ਤੇ ਅਸੀਂ ਇਹ ਧਰਨਾ ਦੇ ਰਹੇ ਹਾਂ। ਸੋ ਸਰਕਾਰ ਨੂੰ ਬੇਨਤੀ ਹੈ ਕਿ ਤੁਰੰਤ ਇਸ ਪਿਕਚਰ ਤੇ ਰੋਕ ਲਾ ਕੇ ਇਹਨੂੰ ਰੋਕਣਾ ਚਾਹੀਦਾ। ਜਿਹੜੇ ਮਾਲ ਦੇ ਪ੍ਰਬੰਧਕ ਨੇ ਉਹਨਾਂ ਨੇ ਦੱਸਿਆ ਗਿਆ ਵੀ 4 ਨੰਬਰ ਤੇ 6 ਨੰਬਰ ਥੀਏਟਰ ਦੇ ਵਿੱਚ ਜਿਹੜੀ ਇਹ ਪਿਕਚਰ ਚੱਲਣੀ ਸੀਗੀ, ਪਰ ਕੱਲ ਨੈਟ ਤੇ ਸ਼ੋਅ ਹੋ ਰਿਹਾ ਸੀਗਾ। ਪਰ ਹੁਣ ਅਸੀਂ ਅੱਜ ਸਵੇਰੇ ਮੌਕਾ ਦੇਖ ਕੇ ਆਇਆ, ਸਾਡੇ ਅੰਦਰ ਵੀ ਬੰਦਿਆਂ ਦੀ ਡਿਊਟੀ ਲਗਾਈ ਆ ਅਸੀਂ ਨੇ, ਬਾਹਰ ਅਸੀਂ ਸ਼ਾਂਤੀਪੂਰਵਕ ਧਰਨਾ ਦੇ ਰਹੇ ਹਾਂ, ਅੰਦਰ ਬਕਾਇਦਾ ਸਾਡੇ ਮੁਲਾਜ਼ਮ ਬੈਠੇ ਨੇ। ਜਦੋਂ ਸ਼ੋਅ ਸ਼ੁਰੂ ਹੋਣਾ ਉਹਨਾਂ ਨੇ ਦੱਸਤਾ ਵੀ ਅੱਜ ਉਹ ਸ਼ੋਅ ਨਹੀਂ ਚੱਲ ਰਿਹਾ। ਸੋ ਅਸੀਂ ਫੇਰ ਦੁਬਾਰਾ ਬੇਨਤੀ ਕਰਦੇ ਹਾਂ, ਜਿਵੇਂ ਇੱਥੇ ਮਾਲ ਦੇ ਪ੍ਰਬੰਧਕਾਂ ਨੇ ਦੱਸਿਆ ਜੀ ਨਹੀਂ ਪਿਕਚਰ ਚਲਾਵਾਂਗੇ, ਸਰਕਾਰ ਨੂੰ ਵੀ ਚਾਹੀਦਾ ਕਿ ਫੌਰੀ ਤੌਰ ਤੇ ਇਹ ਤੇ ਰੋਕ ਲਾਉਣੀ ਚਾਹੀਦੀ ਹੈ।